ਦੂਸਰੇ ਪਾਸੇ WhatsApp ਨੇ ਕਹਿ ਤਾ ਵੀ ਜੇ ਭਾਰਤ ਦੀ ਸਰਕਾਰ ਨਾ ਸੁਧਰੀ ਤਾਂ ਅਸੀਂ ਇੰਡੀਆ 'ਚ WhatsApp ਬੰਦ ਕਰ ਦੇਵਾਂਗੇ। ਨਰਿੰਦਰ ਮੋਦੀ ਹੋਣਾ ਦੀ ਗਵਰਨਮੈਂਟ ਨੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਹੈਗੇ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਉਹਨਾਂ ਦੇ ਉੱਤੇ ਜਿਹੜਾ ਨਵਾਂ ਇੱਕ ਰੂਲ ਲਾਇਆ ਹੈਗਾ ਆਈਟੀ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਉਹਦੇ ਮੁਤਾਬਕ WhatsApp ਵਾਲੇ ਕਹਿੰਦੇ ਆ ਵੀ ਇਹ ਅਨਕਨਸਟੀਟਿਊਸ਼ਨਲ ਆ ਤੇ ਫੰਡਾਮੈਂਟਲ ਰਾਈਟਸ ਟੂ ਪ੍ਰਾਈਵੇਸੀ ਦੇ ਅਗੇਂਸਟ ਹੈਗਾ ਆ। ਉਹ ਕਹਿੰਦੇ ਵੀ ਜੋ ਇੰਡੀਆ ਵਾਲੇ ਆ ਉਹ ਥ੍ਰੈਟ ਕਰਦੇ ਆ WhatsApp ਕੰਪਨੀ ਨੂੰ WhatsApp ਦੀ ਜੋ ਮੇਨ ਕੰਪਨੀ ਆ ਮੈਟਾ ਉਹਨੂੰ ਵੀ ਬ੍ਰੇਕ ਇਨਕ੍ਰਿਪਸ਼ਨ ਆਫ ਮੈਸੇजेस ਤੇ ਕਾਲਸ ਔਨ ਇਸ ਇਨਸਟੈਂਟ ਮੈਸੇਜਿੰਗ ਪਲੇਟਫਾਰਮ ਵੀ ਜਿਹੜੇ ਮੈਸੇਜ ਆ ਉਹ ਅਸੀਂ ਦੇਖਣ ਦੇ ਲਈ ਏਬਲ ਹੋਣੇ ਚਾਹੀਦੇ ਆ ਉਹਨਾਂ ਦੀ ਇਨਕ੍ਰਿਪਸ਼ਨ ਕਰਨ ਦੇ ਲਈ ਸਾਡੇ ਕੋਲ ਹੱਕ ਹੋਣਾ ਚਾਹੀਦਾ ਹੈਗਾ। ਸੋ ਇਹ ਆਲਰੇਡੀ ਜਿਹੜਾ ਕੇਸ ਆ ਦਿੱਲੀ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ। ਉਸ ਇੱਕ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਮਨਮੋਹਨ ਕਰਕੇ ਉਹਨਾਂ ਨੇ ਨਾਮ ਲਿਖਿਆ ਉੱਥੇ ਹੀਅਰਿੰਗ ਚੱਲ ਰਹੀ ਸੀ ਤੇ WhatsApp ਦੇ ਜੋ ਅਟਾਰਨੀ ਆ ਉਹਨਾਂ ਨੂੰ ਜਦੋਂ ਚੀਫ ਜਸਟਿਸ ਨੇ ਪੁੱਛਿਆ ਵੀ ਇਹ ਜੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਕਹਿ ਰਹੀ ਆ ਵੀ ਇਹ ਸਾਨੂੰ ਚਾਹੀਦਾ ਆ ਵੀ ਇਹ ਕਿਤੇ ਹੋਰ ਵੀ ਕਿਸੇ ਮੁਲਕ ਦੇ ਵਿੱਚ ਤੁਹਾਡੇ ਅਗੇਂਸਟ ਜਾਂ ਤੁਹਾਤੋਂ ਇਹ ਕਿਸੇ ਕੰਟਰੀ ਨੇ ਮੰਗਿਆ ਆ ਤੇ ਜਿਹੜੇ ਮੈਟਾ ਦੇ ਲਾਇਰ ਸੀ ਉਹਨਾਂ ਨੇ ਕਿਹਾ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਨੇ ਸਾਨੂੰ ਨਹੀਂ ਕਿਹਾ ਵੀ ਜਿਹੜੇ ਮੈਸੇजेस ਆ ਇਹਨਾਂ ਨੂੰ ਇਨਕ੍ਰਿਪਸ਼ਨ ਕਰਕੇ ਇਹਨਾਂ ਨੂੰ ਤੋੜ ਕੇ ਅਸੀਂ ਦੇਖਣ ਲਈ ਕਾਮਯਾਬ ਈਵਨ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਵੀ ਸੋ ਈਵਨ ਬ੍ਰਾਜ਼ੀਲ ਵਰਗੇ ਮੁਲਕ ਨੇ ਵੀ ਸਾਨੂੰ ਇਹ ਨਹੀਂ ਕਿਹਾ ਕਹਿੰਦੇ ਵੀ ਮਿਲੀਅਨਸ ਐਂਡ ਮਿਲੀਅਨਸ ਆਫ ਮੈਸੇजेस ਜੋ ਆ ਸਟੋਰ ਕੀਤੇ ਜਾਂਦੇ ਆ ਸਾਲਾਂ ਬੱਧੀ ਕੋਰਟ ਇਸ ਮਾਮਲੇ ਦੇ ਵਿੱਚ ਸੁਣਵਾਈ ਕਰ ਰਹੀ ਹੈਗੀ ਆ WhatsApp ਤੇ ਮੈਟਾ ਚੈਲੰਜ ਕਰ ਰਹੀ ਆ 2021 ਇਨਫੋਰਮੇਸ਼ਨ ਟੈਕਨੋਲੋਜੀ ਰੂਲ ਜੋ ਇੰਡੀਆ ਦਾ ਹੈਗਾ ਆ। ਬਾਕੀ ਤੁਹਾਨੂੰ ਪਤਾ ਹੀ ਆ ਵੀ ਉਹ ਕੀ ਕਰਦੇ ਆ ਜਿਹੜੀਆਂ ਛੋਟੇ ਮੋਟੇ ਜਿਹੜੇ ਹੈਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਤਾਂ ਝੱਟ ਬੰਦ ਕਰ ਦਿੰਦੇ ਆ ਪਰ ਅੱਜ ਦੀ ਮੇਨ ਹੈਡਲਾਈਨਸ ਇਹ ਆ ਵੀ WhatsApp ਥ੍ਰੈਟਨਸ ਟੂ ਐਗਜ਼ਿਟ ਇੰਡੀਆ। ਜੀ ਦੂਸਰੇ ਪਾਸੇ WhatsApp ਨੇ ਕਹਿਤਾ ਵੀ ਜੇ ਭਾਰਤ ਦੀ ਸਰਕਾਰ ਨਾ ਸੁਧਰੀ ਤਾਂ ਅਸੀਂ ਇੰਡੀਆ 'ਚ WhatsApp ਬੰਦ ਕਰ ਦੇਵਾਂਗੇ। ਨਰਿੰਦਰ ਮੋਦੀ ਹੋਣਾ ਦੀ ਗਵਰਨਮੈਂਟ ਨੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਹੈਗੇ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਉਹਨਾਂ ਦੇ ਉੱਤੇ ਜਿਹੜਾ ਨਵਾਂ ਇੱਕ ਰੂਲ ਲਾਇਆ ਹੈਗਾ ਆਈਟੀ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਉਹਦੇ ਮੁਤਾਬਕ WhatsApp ਵਾਲੇ ਕਹਿੰਦੇ ਆ ਵੀ ਇਹ ਅਨਕਨਸਟੀਟਿਊਸ਼ਨਲ ਆ ਤੇ ਫੰਡਾਮੈਂਟਲ ਰਾਈਟਸ ਟੂ ਪ੍ਰਾਈਵੇਸੀ ਦੇ ਅਗੇਂਸਟ ਹੈਗਾ ਆ। ਉਹ ਕਹਿੰਦੇ ਵੀ ਜੋ ਇੰਡੀਆ ਵਾਲੇ ਆ ਉਹ ਥ੍ਰੈਟ ਕਰਦੇ ਆ WhatsApp ਕੰਪਨੀ ਨੂੰ WhatsApp ਦੀ ਜੋ ਮੇਨ ਕੰਪਨੀ ਆ ਮੈਟਾ ਉਹਨੂੰ ਵੀ ਬ੍ਰੇਕ ਇਨਕ੍ਰਿਪਸ਼ਨ ਆਫ ਮੈਸੇजेस ਤੇ ਕਾਲਸ ਔਨ ਇਸ ਇਨਸਟੈਂਟ ਮੈਸੇਜਿੰਗ ਪਲੇਟਫਾਰਮ ਵੀ ਜਿਹੜੇ ਮੈਸੇਜ ਆ ਉਹ ਅਸੀਂ ਦੇਖਣ ਦੇ ਲਈ ਏਬਲ ਹੋਣੇ ਚਾਹੀਦੇ ਆ ਉਹਨਾਂ ਦੀ ਇਨਕ੍ਰਿਪਸ਼ਨ ਕਰਨ ਦੇ ਲਈ ਸਾਡੇ ਕੋਲ ਹੱਕ ਹੋਣਾ ਚਾਹੀਦਾ ਹੈਗਾ। ਸੋ ਇਹ ਆਲਰੇਡੀ ਜਿਹੜਾ ਕੇਸ ਆ ਦਿੱਲੀ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ। ਉਸ ਇੱਕ ਕੋਰਟ ਦੇ ਜਿਹੜੇ ਚੀਫ ਜਸਟਿਸ ਆ ਮਨਮੋਹਨ ਕਰਕੇ ਉਹਨਾਂ ਨੇ ਨਾਮ ਲਿਖਿਆ ਉੱਥੇ ਹੀਅਰਿੰਗ ਚੱਲ ਰਹੀ ਸੀ ਤੇ WhatsApp ਦੇ ਜੋ ਅਟਾਰਨੀ ਆ ਉਹਨਾਂ ਨੂੰ ਜਦੋਂ ਚੀਫ ਜਸਟਿਸ ਨੇ ਪੁੱਛਿਆ ਵੀ ਇਹ ਜੋ ਇੰਡੀਆ ਦੀ ਸਰਕਾਰ ਨੇ ਤੁਹਾਨੂੰ ਕਹਿ ਰਹੀ ਆ ਵੀ ਇਹ ਸਾਨੂੰ ਚਾਹੀਦਾ ਆ ਵੀ ਇਹ ਕਿਤੇ ਹੋਰ ਵੀ ਕਿਸੇ ਮੁਲਕ ਦੇ ਵਿੱਚ ਤੁਹਾਡੇ ਅਗੇਂਸਟ ਜਾਂ ਤੁਹਾਤੋਂ ਇਹ ਕਿਸੇ ਕੰਟਰੀ ਨੇ ਮੰਗਿਆ ਆ ਤੇ ਜਿਹੜੇ ਮੈਟਾ ਦੇ ਲਾਇਰ ਸੀ ਉਹਨਾਂ ਨੇ ਕਿਹਾ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਨੇ ਸਾਨੂੰ ਨਹੀਂ ਕਿਹਾ ਵੀ ਜਿਹੜੇ ਮੈਸੇजेस ਆ ਇਹਨਾਂ ਨੂੰ ਇਨਕ੍ਰਿਪਸ਼ਨ ਕਰਕੇ ਇਹਨਾਂ ਨੂੰ ਤੋੜ ਕੇ ਅਸੀਂ ਦੇਖਣ ਲਈ ਕਾਮਯਾਬ ਈਵਨ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਵੀ ਸੋ ਈਵਨ ਬ੍ਰਾਜ਼ੀਲ ਵਰਗੇ ਮੁਲਕ ਨੇ ਵੀ ਸਾਨੂੰ ਇਹ ਨਹੀਂ ਕਿਹਾ ਕਹਿੰਦੇ ਵੀ ਮਿਲੀਅਨਸ ਐਂਡ ਮਿਲੀਅਨਸ ਆਫ ਮੈਸੇजेस ਜੋ ਆ ਸਟੋਰ ਕੀਤੇ ਜਾਂਦੇ ਆ ਸਾਲਾਂ ਬੱਧੀ ਕੋਰਟ ਇਸ ਮਾਮਲੇ ਦੇ ਵਿੱਚ ਸੁਣਵਾਈ ਕਰ ਰਹੀ ਹੈਗੀ ਆ WhatsApp ਤੇ ਮੈਟਾ ਚੈਲੰਜ ਕਰ ਰਹੀ ਆ 2021 ਇਨਫੋਰਮੇਸ਼ਨ ਟੈਕਨੋਲੋਜੀ ਰੂਲ ਜੋ ਇੰਡੀਆ ਦਾ ਹੈਗਾ ਆ। ਬਾਕੀ ਤੁਹਾਨੂੰ ਪਤਾ ਹੀ ਆ ਵੀ ਉਹ ਕੀ ਕਰਦੇ ਆ ਜਿਹੜੀਆਂ ਛੋਟੇ ਮੋਟੇ ਜਿਹੜੇ ਹੈਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਤਾਂ ਝੱਟ ਬੰਦ ਕਰ ਦਿੰਦੇ ਆ ਪਰ ਅੱਜ ਦੀ ਮੇਨ ਹੈਡਲਾਈਨਸ ਇਹ ਆ ਵੀ WhatsApp ਥ੍ਰੈਟਨਸ